ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਤੇ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਸ਼ਖਸੀਅਤ ਨੂੰ ਲੈ ਕੇ ਆਉਂਦੇ ਹਾਂ ਤੇ ਤੁਹਾਡੇ ਸਨਮੁਖ ਕਰਦੇ ਹਾਂ। ਤੇ ਅੱਜ ਵੀ ਇੱਕ ਸ਼ਖਸੀਅਤ ਤੁਹਾਡੇ ਦਰਮਿਆਨ ਲੈ ਕੇ ਆਏ ਆ, ਤੁਹਾਡੇ ਨਾਲ ਰੂਬਰੂ ਕਰਾਵਾਂਗੇ ਉਹਨਾਂ ਨੂੰ। ਤੇ ਅੱਜ ਦੀ ਜਿਹੜੀ ਸ਼ਖਸੀਅਤ ਆ ਉਹ ਇੱਕ ਧਾਰਮਿਕ ਖੇਤਰ ਦੇ ਨਾਲ ਜੁੜੀ ਹੋਈ ਆ। ਪਰ ਜੇ ਕਹੀਏ ਕਿ ਉਸ ਜਿਹੜੇ ਮਿਸ਼ਨ ਦੇ ਨਾਲ ਉਹ ਜੁੜੇ ਹੋਏ ਨੇ, ਉਹ ਧਾਰਮਿਕ ਹੋਣ ਦੇ ਨਾਲ ਸਮਾਜਿਕ ਤੇ ਰਾਜਨੀਤਿਕ ਚੇਤਨਤਾ ਦੀ ਵੀ ਸੂਝ ਰੱਖਦੇ ਨੇ। ਕਾਫੀ ਲੰਮਾ ਜਾਂ ਪੁਰਾਣਾ ਇਤਿਹਾਸ ਆ ਉਹਨਾਂ ਦੇ ਮਿਸ਼ਨ ਦਾ। ਆਦਿ ਮਿਸ਼ਨ ਧਰਮ ਜਿਹੜਾ ਕਿ ਆਜ਼ਾਦੀ ਤੋਂ ਪਹਿਲਾਂ ਦਾ ਚੱਲ ਰਿਹਾ ਤੇ ਉਸ ਧਰਮ ਦੇ ਨਾਲ ਜਿਹੜੇ ਜੁੜੇ ਹੋਏ ਨੇ। ਖਾਸ ਤੌਰ ਤੇ ਉਦੋਂ ਸੁਰਖੀਆਂ ਦੇ ਵਿੱਚ ਆਏ ਜਦੋਂ ਤੁਗਲਕਾਬਾਦ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਸਰਕਾਰ ਦੇ ਦੁਆਰਾ ਢਾਉਣ ਦਾ ਆਰਡਰ ਕਰ ਦਿੱਤਾ ਗਿਆ ਤੇ ਉਹਦੇ ਵਿੱਚ ਐਜੀਟੇਸ਼ਨ ਦੀ ਉਹਨਾਂ ਨੇ ਅਗਵਾਈ ਵੀ ਕੀਤੀ ਤੇ ਪੁਰਜੋਰ ਉੱਥੇ ਵਿਰੋਧ ਵੀ ਕੀਤਾ ਤੇ ਪੁਲਿਸ ਦੇ ਦੁਆਰਾ ਗ੍ਰਿਫਤਾਰ ਵੀ ਕੀਤੇ ਗਏ ਆ ਤੇ ਪਰ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਉਹ ਜਿਹੜਾ ਮੰਦਿਰ ਸੀ ਉਹ ਦੁਬਾਰਾ ਬਣਾਉਣ ਦੇ ਵਿੱਚ ਕਾਮਯਾਬ ਵੀ ਰਹੇ ਆ। ਤੇ ਸਾਡੀ ਮੁਰਾਦ ਸੰਤ ਸਤਵਿੰਦਰ ਸਿੰਘ ਹੀਰਾ ਜੀ ਤੋਂ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਤੁਹਾਡਾ ਧੰਨਵਾਦ ਸਟੂਡੀਓ ਦੇ ਵਿੱਚ ਜੀ। ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਕਿ ਤੁਸੀਂ ਆ ਧਰਮ ਮਿਸ਼ਨ ਦੇ ਨਾਲ ਜੁੜੇ ਹੋਏ ਹੋ। ਪੰਜਾਬ ਦੇ ਬਹੁਤੇ ਲੋਕ ਇਸ ਮਿਸ਼ਨ ਦੇ ਬਾਰੇ ਜਾਣਦੇ ਨਹੀਂ ਜੇ ਦੇਖਿਆ ਜਾਵੇ, ਪਰ ਇਹਦਾ ਬੜਾ ਇੱਕ ਪੁਰਾਣਾ ਇਤਿਹਾਸ ਹੈ। ਆਜ਼ਾਦੀ ਤੋਂ ਪਹਿਲਾਂ ਕਿਹਾ ਜਾਂਦਾ ਕਿ ਇਹ ਜਿਹੜਾ ਮਿਸ਼ਨ ਆ ਚੱਲਿਆ। ਤੇ ਥੋੜਾ ਜਿਹਾ ਝਾਤ ਮਾਰੋ, ਖਾਸ ਤੌਰ ਤੇ ਦੱਸੋ ਮੰਗੂਵਾਲੀਆ ਜੀ ਤੋਂ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਰੇ ਸਰੋਤਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁ ਮੰਗੂਰਾਮ ਮੰਗੂਵਾਲੀਆ ਜਦੋਂ ਆਪਾਂ ਨਾਮ ਲੈਂਦੇ ਆ ਤੇ ਇੱਕ ਬਹੁਤ ਵੱਡਾ ਯੋਧਾ ਗਦਰੀ ਬਾਬਾ ਮੰਗੂਰਾਮ ਮੰਗੂਵਾਲੀਆ ਜੀ, ਜਿਨ੍ਹਾਂ ਨੇ ਗਦਰ ਲਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਔਰ 11-12 ਜੂਨ 1926 ਨੂੰ ਉਹਨਾਂ ਨੇ ਜੋ ਭਾਰਤ ਦੇ ਵਿੱਚ ਦਬੇ ਕੁਚਲੇ ਸਮਾਜ ਨੂੰ ਇੱਕ ਬਹੁਤ ਤਕਲੀਫਾਂ ਦੇ ਵਿੱਚ, ਕਸ਼ਟ ਦੇ ਵਿੱਚ ਦੇਖਿਆ ਤੇ ਇੱਕ ਮੂਵਮੈਂਟ ਦਾ, ਜਿਸ ਨੂੰ ਆਦ ਧਰਮ ਮੰਡਲ ਕਿਹਾ ਗਿਆ, ਉਸ ਦਾ ਨੀਂਹ ਪੱਥਰ ਰੱਖਿਆ 11-12 ਜੂਨ 1926 ਨੂੰ। ਔਰ ਉਸ ਦੇ ਵਿੱਚ ਉਹਨਾਂ ਨੇ ਜੋ ਪੰਜਾਬ ਅੱਜ ਵਾਲਾ ਨਹੀਂ, ਪੰਜਾਬ ਉਸ ਸਮੇਂ ਬਹੁਤ ਵੱਡਾ ਸੀ, ਭਾਵ ਕਿ ਭਾਰਤ ਦੀ, ਜਿਸ ਦੇ ਵਿੱਚ ਪਹਿਲਾਂ ਵੰਡ ਨਹੀਂ ਸੀ ਹੋਈ, ਜਿਸ ਦੇ ਵਿੱਚ ਪਾਕਿਸਤਾਨ ਦੇ ਵਿੱਚ ਅੱਜ ਪੰਜਾਬ ਚਲੇ ਗਿਆ, ਹਰਿਆਣਾ ਭਾਰਤ ਦੇ ਵਿੱਚ ਨਵੇਂ ਦੇ ਵਿੱਚ ਹਰਿਆਣਾ ਚਲੇ ਗਿਆ, ਰਾਜਸਥਾਨ ਦਾ ਕੁਝ ਹਿੱਸਾ ਚਲੇ ਗਿਆ, ਹਿਮਾਚਲ ਵਿੱਚੋਂ ਵੱਖਰਾ ਹੋ ਗਿਆ। ਇਹ ਪਹਿਲਾਂ ਸਾਰਾ ਇੱਕ ਸੀ ਔਰ ਉਸ ਨੂੰ ਸਾਰੇ ਨੂੰ ਇਕੱਠਾ ਕਰਕੇ ਬਾਬੂ ਮੰਗੂਰਾਮ ਮੰਗੂਵਾਲੀਆ ਨੇ ਇੱਕ ਲਹਿਰ ਖੜੀ ਕੀਤੀ ਔਰ ਉਸ ਲਹਿਰ ਦਾ ਆਗਾਜ਼ ਕੀਤਾ ਕਿ ਅਸੀਂ ਇਸ ਦੇਸ਼ ਦੇ ਵਿੱਚ, ਭਾਵ ਕਿ ਭਾਰਤ ਦੇ ਵਿੱਚ ਮੂਲ ਨਿਵਾਸੀ ਆ, ਭਾਵ ਕਿ ਇੱਥੋਂ ਦੇ ਆਦੀਵਾਸੀ ਆ, ਅਸੀਂ ਇੱਥੋਂ ਦੇ ਅਸਲ ਬਸ਼ਿੰਦੇ ਆ ਤੇ ਸਾਨੂੰ ਜਿਹੜੇ ਸਾਡੇ ਹੱਕ ਹਕੂਕ ਹੈ ਉਹ ਮਿਲਣੇ ਚਾਹੀਦੇ ਆ। ਔਰ ਉਹਨਾਂ ਨੇ ਆਪਣਾ ਇੱਕ 1930 ਦੇ ਵਿੱਚ ਬਾਬਾ ਸਾਹਿਬ ਡਾਕਟਰ B.R. ਅੰਬੇਦਕਰ ਜੀ ਦੇ ਉਸ ਮੀਟਿੰਗ ਦੇ ਵਿੱਚ ਹਾਜ਼ਰ ਸਨ, ਫਰੈਂਚੀ ਸਨ, ਉਸ ਦੇ ਵਿੱਚ ਧਰਮ ਰਜਿਸਟਰ ਕਰਵਾਇਆ ਕਿ ਅਸੀਂ ਇਸ ਦੇਸ਼ ਦੇ ਆਦੀਵਾਸੀ ਆ, ਮੂਲ ਨਿਵਾਸੀ ਆ ਔਰ ਸਾਡਾ ਧਰਮ ਆਪ ਧਰਮ ਜੀ। ਤੇ ਮੰਗੂਵਾਲੀਆ ਸਾਹਿਬ ਨੇ ਜਿਹੜਾ ਧਰਮ ਦੀ ਜਾਨੀ ਇੱਕ ਤਰ੍ਹਾਂ ਨੀਂਹ ਰੱਖੀ ਆ ਤੇ ਉਹ ਬਾਬਾ ਸਾਹਿਬ ਨੇ ਉਹਦੇ ਵਿੱਚ ਹੈਲਪ ਵੀ ਕੀਤੀ ਉਹਨਾਂ ਦੀ। ਹਾਂ, ਉਸ ਸਮੇਂ ਉਹ ਫਰੈਂਚੀ ਸਨ ਉਸ ਦੇ ਵਿੱਚ। ਅੱਛਾ ਜੀ। ਹਾਂਜੀ, ਲੋਥੀਅਨ ਕਮੇਟੀ ਦੇ ਵਿੱਚ। ਠੀਕ ਹੈ। ਤੇ ਇਹ ਵੀ ਕਿਹਾ ਜਾਂਦਾ ਵੀ ਉਸ ਤੋਂ ਪਹਿਲਾਂ ਉਹਨਾਂ ਨੇ ਕਾਫੀ ਇਲੈਕਸ਼ਨਸ ਦੇ ਵਿੱਚ ਵੀ ਕਾਫੀ ਇਨਵੋਲਵਮੈਂਟ ਰੱਖੀ। ਆਜ਼ਾਦੀ ਤੋਂ ਪਹਿਲਾਂ ਕੁਝ ਉਹਨਾਂ ਦੇ MLA ਜਿੱਤੇ ਵੀ ਇਸ ਮੰਡਲ ਦੇ ਵੱਲੋਂ ਤੇ ਆਪ ਵੀ ਰਹੇ MLA। ਹਾਂਜੀ, ਉਹ ਇਸ ਤਰ੍ਹਾਂ ਹੈ ਕਿ ਜਦੋਂ 1930 ਦੇ ਵਿੱਚ ਧਰਮ ਰਜਿਸਟਰ ਹੋ ਗਿਆ ਤੇ 1931 ਦੀ ਮਰਦਮਸ਼ੁਮਾਰੀ ਆਈ। ਮਰਦਮਸ਼ੁਮਾਰੀ ਦੇ ਵਿੱਚ ਉਦੋਂ ਆਪਣਾ ਧਰਮ ਦਰਜ ਕਰਵਾਉਣ ਵਾਸਤੇ ਹਰ ਇੱਕ ਨਹੀਂ ਸੀ ਕਰਵਾ ਸਕਦਾ। ਉਸ ਦੇ ਵਿੱਚ ਸ਼ਰਤਾਂ ਰੱਖੀਆਂ ਸਨ, ਘੱਟੋ ਘੱਟ ਵਿਅਕਤੀ ਸਾਈਨ ਕਰ ਸਕਦਾ ਹੋਵੇ ਜਾਂ ਉਹ ਟੈਕਸ ਦਿੰਦਾ ਹੋਵੇ ਜਾਂ ਉਸ ਦੀ ਪ੍ਰਾਪਰਟੀ ਕੁਝ ਨਾ ਕੁਝ ਨਾਂ ਤੇ ਹੋਵੇ। ਤੇ ਇਸ ਦੇ ਬਾਵਜੂਦ ਵੀ ਜਦੋਂ 1931 ਦੀ ਮਰਦਮਸ਼ੁਮਾਰੀ ਹੋਈ ਤੇ 4 ਲੱਖ ਤੋਂ ਉੱਪਰ ਕੁਝ ਲੋਕਾਂ ਨੇ ਆਪਣਾ ਧਰਮ ਦੇ ਖਾਨੇ ਦੇ ਵਿੱਚ ਲਿਖਵਾਇਆ ਅਸੀਂ ਆਪ ਧਰਮੀ ਆ, ਆਪ ਧਰਮ ਹੈ ਸਾਡਾ, ਭਾਵ ਕਿ ਜਾਤ ਪਾਤ ਕੋਈ ਨਹੀਂ, ਸਾਰਿਆਂ ਨੂੰ ਜੋੜ ਕੇ ਇੱਕ ਪਲੇਟਫਾਰਮ ਤੇ ਲਿਆਂਦਾ। ਤੇ ਫਿਰ 1936 ਦੇ ਵਿੱਚ ਜਦੋਂ ਪੰਜਾਬ ਅਸੈਂਬਲੀ ਦੀ ਇਲੈਕਸ਼ਨ ਹੋਈ, ਲਾਹੌਰ ਅਸੈਂਬਲੀ, ਤੇ ਉੱਥੇ ਉਹਨਾਂ ਨੇ 8 MLA ਖੜੇ ਕੀਤੇ ਔਰ ਜਿਹਦੇ ਵਿੱਚੋਂ 7 ਜਿੱਤ ਗਏ ਸੀ। ਅੱਛਾ ਜੀ। ਤੇ 8ਵਾਂ MLA ਜਿਹੜਾ ਸੀ ਉਹ 2 ਵੋਟਾਂ ਤੇ ਹਾਰ ਗਿਆ ਸੀ, 7 MLA ਜਿੱਤੇ ਸੀ।
ਜੀ ਕੀ ਪਤਾ, ਬਹੁਤ ਵਧੀਆ। ਤੇ ਖੈਰ ਉਸ ਤੋਂ ਬਾਅਦ ਕਾਫੀ ਇਹ ਮੂਵਮੈਂਟ ਉਹਨਾਂ ਦੀ ਚੱਲੀ ਤੇ ਮੰਗੂ ਵਾਲੀਆ ਕਾਫੀ ਇੱਕ ਨਾਂ ਹੈਗਾ। ਤੁਸੀਂ ਇਹ ਕੋਸ਼ਿਸ਼ ਕੀਤੀ ਆ ਕਿ ਉਹਨਾਂ ਦਾ ਨਾਂ ਫਿਰ ਇੱਕ ਸਫਾ ਦੇ ਉੱਤੇ ਲੈ ਕੇ ਆਂਦਾ ਜਾਵੇ, ਕਿਉਂਕਿ ਪੰਜਾਬ ਦੇ ਬਹੁਤੇ ਲੋਕ ਉਹਨਾਂ ਦੇ ਬਾਰੇ ਜਾਂ ਕਹਿ ਲਓ ਵੀ ਉਹਨਾਂ ਦਾ ਜਿਹੜਾ ਨਾਂ ਆ ਐਕਸਪੋਜ਼ ਨਹੀਂ ਕੀਤਾ ਗਿਆ, ਲੋਕਾਂ ਨੂੰ ਦੱਸਿਆ ਨਹੀਂ ਗਿਆ ਕਿ ਮੰਗੂ ਵਾਲੀਆ ਐਡੇ ਯੋਧੇ ਜਾਂ ਇੱਦਾਂ ਕਹਿ ਲਓ ਕਿ ਇੱਕ ਮੁੱਖ ਧਿਰ ਦੇ ਨਾਲ ਭਿੜਨ ਵਾਲੇ ਉਹ ਹੋਏ ਨੇ ਸ਼ਖਸ। ਤੇ ਤੁਸੀਂ ਕੀ ਉਪਰਾਲੇ ਕੀਤੇ ਕਿ ਤਾਂ ਕਿ ਲੋਕਾਂ ਤੱਕ ਉਹਨਾਂ ਦਾ ਨਾਂ ਜਿਹੜਾ ਪਹੁੰਚੇ ਮੰਗੂ ਵਾਲੀਆ ਜੀ ਦਾ? ਦਲਜੀਤ ਜੀ, ਜਿਹੜਾ ਇਹ ਬੁੱਕ ਹੈ ਜਿਸ ਤਰ੍ਹਾਂ ਕਿ ਲਿਟਰੇਚਰ ਹਮ ਛਪਦਾ ਹੈ ਜੀ, ਅਸੀਂ ਇਹ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਇੱਕ ਜਿਸ ਦਿਨ ਇਹ 11-12 ਜੂਨ 1926 ਨੂੰ ਇਹ ਮੂਵਮੈਂਟ ਦਾ ਨੀਂਹ ਪੱਥਰ ਰੱਖਿਆ, ਸਥਾਪਨਾ ਕੀਤੀ, ਉਸ ਦਿਨ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਇੱਕ ਦੂਸਰੇ ਨੂੰ ਸੰਬੋਧਨ ਕਰਨ ਦਾ ਹੋਏਗਾ ਉਹ ਜੈ ਗੁਰਦੇਵ ਹੋਏਗਾ। ਔਰ ਜਿਹੜੇ ਲੋਕ ਨਹੀਂ ਡਰਦੇ ਸਵਾਏ ਪ੍ਰਮਾਤਮਾ ਤੋਂ, ਉਹ ਇਹ ਕਿ ਬੋਲਣਗੇ ਬੋਲੇ ਸੋ ਨਰ ਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ, ਜਾਂ ਬੋਲਣਗੇ ਬੋਲੇ ਸੋ ਨਰ ਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਇਸ ਤਰ੍ਹਾਂ ਉਹਨਾਂ ਨੇ ਜਾਤ ਪਾਤ ਨੂੰ ਖਤਮ ਕਰਕੇ ਜਿਤਨੀਆਂ ਜਾਤਾਂ ਵੱਧ ਤੋਂ ਵੱਧ ਸਨ ਉਹਨੂੰ ਇਕੱਠੇ ਕਰਕੇ ਤੇ ਇੱਕ ਪਲੇਟਫਾਰਮ ਤੇ ਲਿਆਂਦਾ। ਔਰ ਅੱਜ ਉਹਨਾਂ ਦਾ ਜਕਾਰਾ ਵੀ ਲਗਭਗ ਸਾਰੇ ਲਾਉਂਦੇ ਆ, ਆਦਿਵਾਸੀ ਮੂਲ ਨਿਵਾਸੀ ਜੈ ਗੁਰਦੇਵ ਵੀ ਬੋਲਦੇ ਆ, ਲੇਕਿਨ ਇਹ ਕਿਸ ਦੀ ਦੇਣ ਹੈ ਇਹ ਲੋਕਾਂ ਨੂੰ ਨਹੀਂ ਪਤਾ। ਉਹ ਸੋਚਦੇ ਸ਼ਾਇਦ ਕਿਸੇ ਅਜੋਕੇ ਸੰਤ ਨੇ ਜੈ ਗੁਰਦੇਵ ਦਿੱਤੀ ਹੈ ਜਾਂ ਸੋਹੰਗ ਦਾ ਨਿਸ਼ਾਨ ਦਿੱਤਾ ਹੈ ਜਾਂ ਬੋਲੇ ਸੋ ਨਰ ਭੈ ਦਿੱਤਾ ਹੈ। ਉਹ ਲੋਕਾਂ ਤੱਕ ਪਹੁੰਚੇ। ਅਸੀਂ ਲਿਟਰੇਚਰ ਛਪਵਾ ਰਹੇ ਹਾਂ। ਬਾਊ ਮੰਗੂ ਰਾਮ ਜੀ ਦਾ ਜੋ ਜਨਮ ਦਿਨ ਹੈ ਉਹ 14 ਜਨਵਰੀ ਨੂੰ ਆਉਂਦਾ ਹੈ। ਉਸ ਨੂੰ ਅਸੀਂ ਖੁਰਾਲਗੜ੍ਹ ਸਾਹਿਬ ਵਿਖੇ ਸ਼੍ਰੀ ਚਰਨ ਛੋਹ ਗੰਗਾ ਵਿਖੇ ਵੱਡੇ ਪੱਧਰ ਤੇ ਮਨਾਉਂਦੇ ਹਾਂ। ਔਰ 31 ਦਸੰਬਰ ਨੂੰ ਜਿਹੜੀ ਨਵੇਂ ਸਾਲ ਦੀ ਆਮਦ ਹੁੰਦੀ ਹੈ, ਉਹ ਸਾਰੀ ਰਾਤ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚੋਂ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਕੱਠੀਆਂ ਹੁੰਦੀਆਂ। ਰਾਤ ਨੂੰ ਉੱਥੇ ਸਾਰੀ ਰਾਤ ਬਾਊ ਮੰਗੂ ਰਾਮ ਵਾਲੀਆ ਦੇ ਜੀਵਨੀ ਤੇ ਝਾਤ ਪਾਈ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਜੀ। ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਮੰਗੂ ਵਾਲੀਆ ਜੀ ਨੇ ਜੋ ਮੁਹਿੰਮ ਚਲਾਈ, ਫਿਰ ਉਸ ਤੋਂ ਬਾਅਦ ਤੁਸੀਂ ਖੁਰਾਲਗੜ੍ਹ ਦਾ ਵੀ ਜ਼ਿਕਰ ਕੀਤਾ। ਖੁਰਾਲਗੜ੍ਹ ਦਾ ਨਾਮ ਮੈਨੂੰ ਜੇ ਮੈਂ ਆਪਣੇ ਤੌਰ ਤੇ ਕਹਾਂ ਵੀ ਮੈਨੂੰ 10 ਕੁ ਸਾਲ ਪਹਿਲਾਂ ਹੀ ਪਤਾ ਲੱਗਾ ਕਿ ਖੁਰਾਲਗੜ੍ਹ ਵੀ ਕੋਈ ਹੈ ਤੇ ਇਤਿਹਾਸਕ ਸਥਾਨ ਦੀ ਖੋਜ ਹੋਈ ਵੀ ਜਿੱਥੇ ਭਗਤ ਵੀ ਆਉਂਦੇ ਰਹੇ ਆ, ਗੁਰੂ ਰਵਿਦਾਸ ਮਹਾਰਾਜ ਆਉਂਦੇ ਰਹੇ ਉੱਥੇ। ਫਿਰ ਉਸ ਤੋਂ ਇਲਾਵਾ ਕਾਂਚੀ ਦੇ ਵਿੱਚ ਵੀ ਖੋਜ ਜਿਹੜੀ ਕੀਤੀ, ਇਹਦੇ ਵਿੱਚ ਬੰਤਾ ਰਾਮ ਖੇੜਾ ਉਹਨਾਂ ਦਾ ਕਾਫੀ ਜਿਹੜਾ ਯੋਗਦਾਨ ਰਿਹਾ। ਕੀ ਉਹ ਵੀ ਤੁਹਾਡੇ ਇਸੇ ਮੰਡਲ ਦੇ ਨਾਲ ਸੰਬੰਧਿਤ ਹੈਗੇ? ਹਾਂਜੀ, ਇਹ ਜੋ ਆਦਿ ਧਰਮ ਮੰਡਲ ਹੈ ਜੀ, ਇਹ ਬਾਊ ਮੰਗੂ ਰਾਮ ਵਾਲੀਆ ਜੀ ਨੇ ਸਮਾਜਿਕ ਤੇ ਰਾਜਨੀਤਿਕ ਵਿੰਗ ਬਣਾਇਆ ਸੀ ਜੀ, ਜਿਹੜਾ ਕਿ 1931 ਦੀ ਮਰਦਮਸ਼ੁਮਾਰੀ ਦੇ ਵਿੱਚ ਔਰ 1937 ਦੇ ਇਲੈਕਸ਼ਨਾਂ ਦੇ ਵਿੱਚ ਚੱਲਿਆ ਔਰ 1941 ਦੇ ਵਿੱਚ ਸੈਕੰਡ ਵਰਲਡ ਵਾਰ ਲੱਗ ਗਈ। ਮਰਦਮਸ਼ੁਮਾਰੀ ਨਹੀਂ ਹੋਈ, ਭਾਵ ਕਿ ਆਦਿ ਧਰਮ ਦਾ ਖਾਨਾ ਨਹੀਂ ਸੀ ਗਿਣਤੀ ਚ ਆਇਆ। ਲੇਕਿਨ ਜਦੋਂ ਹੀ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ, ਤੇ ਸਭ ਤੋਂ ਪਹਿਲਾਂ ਜੋ ਮੌਕੇ ਦੀ ਸਰਕਾਰ ਸੀ ਉਸਨੇ ਉਹ ਖਾਨਾ ਖਤਮ ਕੀਤਾ। ਉਹ ਖਾਨਾ ਬਦੋਸ਼ ਕਰਕੇ ਤੇ ਉਹਨਾਂ ਨੇ ਸਾਨੂੰ, ਭਾਵ ਕਿ ਜਿਹੜੇ ਆਦਿਵਾਸੀ ਸਨ, ਮੂਲ ਨਿਵਾਸੀ ਸਨ, ਆਦਿ ਧਰਮ ਵਾਲੇ ਸਨ, ਉਹਨਾਂ ਨੂੰ ਛੱਡ ਦਿੱਤਾ ਕਿ ਤੁਸੀਂ ਜਿੱਧਰ ਮਰਜ਼ੀ ਜਾਓ। ਉਹ ਲੋਕ ਕੁਝ ਕ੍ਰਿਸਚਨਾਂ ਵੱਲ ਕਨਵਰਟ ਹੋਣ ਲੱਗ ਪਏ, ਕੁਝ ਮੁਸਲਮਾਨ ਇਸਲਾਮ ਬਣਨ ਲੱਗ ਪਏ, ਕੁਝ ਇੱਧਰ ਉੱਧਰ ਭਟਕਣ ਲੱਗ ਪਏ। ਲੇਕਿਨ ਫਿਰ ਇੱਕ ਸ਼ਖਸੀਅਤ ਆਈ, ਬਾਬਾ ਬੰਤਾ ਰਾਮ ਖੇੜਾ। ਉਹ ਆਰਮੀ ਦੇ ਵਿੱਚ ਸਨ। ਆਰਮੀ ਦੇ ਵਿੱਚ ਉਹਨਾਂ ਦੇ ਨਾਲ ਇੱਕ ਐਮੈਨੂਅਲ ਸ਼ੇਖਰਨ ਦਾ, ਜੋ ਕਿ ਸਾਊਥ ਇੰਡੀਆ ਦਾ ਸੀ, ਦੋਨੇ ਜਣੇ ਆਰਮੀ ਦੇ ਵਿੱਚ ਸੇਵਾ ਕਰ ਰਹੇ ਸਨ। ਔਰ ਉੱਥੇ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਈ, ਛੂਆਛਾਤ ਹੋਈ ਤੇ ਉੱਥੋਂ ਰਿਜ਼ਾਈਨ ਕਰਕੇ ਬਾਬਾ ਬੰਤਾ ਰਾਮ ਖੇੜਾ ਜੀ ਆ ਗਏ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਗੱਲਾਂ ਬਹੁਤ ਕਰਦੇ ਹੋ, ਦੱਸੋ ਤੁਹਾਡਾ ਗੁਰੂ ਕਿੱਥੇ ਆਇਆ, ਕਿੱਥੇ ਉਹ ਅਵਤਾਰ ਧਾਰਨ ਕੀਤਾ ਜਿਸ ਦੀਆਂ ਤੁਸੀਂ ਗੱਲਾਂ ਕਰਦੇ ਜੀ। ਮਨ ਤੇ ਚੋਟ ਲੱਗੀ ਔਰ ਉਹਨਾਂ ਨੇ ਆ ਕੇ ਰਿਜ਼ਾਈਨ ਕਰਕੇ ਘਰੇ ਬੈਠ ਗਿਆ ਕਿ ਮੈਂ ਹੁਣ ਗੁਰੂ ਦਾ ਸਥਾਨ ਲੱਭਣਾ। ਤੇ ਉਹਨਾਂ ਨੇ ਫਿਰ ਦਲਜੀਤ ਜੀ ਰੇਲਵੇ ਦੇ ਵਿੱਚ ਨੌਕਰੀਆਂ ਨਿਕਲੀਆਂ। ਹਾਲਾਂਕਿ ਉਹ ਮਿਲਟਰੀ ਦੇ ਵਿੱਚ ਅਫਸਰ ਸਨ, ਪਰ ਉਹਨਾਂ ਨੇ ਜਾਣਬੁੱਝ ਕੇ ਰੇਲਵੇ ਵਿੱਚ ਕਲਾਸ 4 ਦੀ ਪੋਸਟ ਲਈ ਅਪਲਾਈ ਕੀਤਾ, ਕਲਾਸ 4 ਦੀ ਪੋਸਟ ਲਈ। ਔਰ ਪਹਿਲੀ SC ST ਯੂਨੀਅਨ ਜਿਹੜੀ ਹੈ ਰੇਲਵੇ ਦੀ, ਉਸਦੇ ਉਹ ਫਾਊਂਡਰ ਬਣੇ ਔਰ ਸਾਰੇ ਸਮਾਜ ਨੂੰ ਇਕੱਠੇ ਕੀਤਾ। ਔਰ ਉਹਨਾਂ ਨੇ ਦੱਸਿਆ ਕਿ ਮੇਰਾ ਨੌਕਰੀ ਕਰਨ ਦਾ ਮਕਸਦ ਆ ਹੈ, ਮੈਂ ਗੁਰੂ ਜੀ ਦੇ ਸਥਾਨ ਲੱਭਣੇ। ਤੇ ਸਾਰਿਆਂ ਨੇ ਕਿਹਾ ਅਸੀਂ ਤੁਹਾਡੇ ਨਾਲ ਹਾਂ। ਤੇ ਉਹਨਾਂ ਨੇ ਫਿਰ ਲੰਬੀ ਮੁਸ਼ੱਕਤ 10 ਸਾਲ ਲਗਭਗ ਮਿਹਨਤ ਕਰਨ ਤੋਂ ਬਾਅਦ ਉਹ ਕਾਂਸ਼ੀ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦਾ ਇਤਿਹਾਸਕ ਸਥਾਨ ਲੱਭਣ ਦੇ ਵਿੱਚ ਕਾਮਯਾਬ ਹੋਏ। ਅੱਛਾ ਜੀ, ਕਾਂਸ਼ੀ ਵਾਲਾ ਵੀ ਉਹਨਾਂ ਨੇ ਬੰਤਾ ਰਾਮ 1964 ਦੇ ਵਿੱਚ ਲੱਭਿਆ। ਅੱਛਾ ਜੀ। ਔਰ 1964 ਤੋਂ ਲੈ ਕੇ 1993 ਤੱਕ ਉਹਨਾਂ ਨੇ ਉੱਥੇ ਸ਼੍ਰੀ ਚਰਨ ਛੋਹ ਗੰਗਾ ਵਿਖੇ ਸੇਵਾ ਕੀਤੀ। ਔਰ 2005 ਦੇ ਵਿੱਚ ਇੱਕ ਸੱਚੀ ਕਹਾਣੀਆਂ
ਛਪੀ, ਜਿਸ ਦੇ ਵਿੱਚ ਇਹ ਜੋ ਸੱਚੀ ਕਹਾਣੀਆਂ ਹੈ ਇਹ 2005 ਦੇ ਵਿੱਚ ਆਤਰ ਮਿਸ਼ਨ ਦਾ ਇਤਿਹਾਸ ਅਤੇ ਸ਼੍ਰੀ ਗੁਰਦਾਸ ਮਹਾਰਾਜ ਦੇ ਜੋ ਵਾਰਾਣਸੀ ਦਾ ਇਤਿਹਾਸ ਹੈ ਉਹ ਛਪਾਇਆ ਗਿਆ ਕਿ ਪਹਿਲਾ ਮੀਟਰ ਕਿਵੇਂ ਲਗਾਇਆ ਗਿਆ, ਉਹ ਆਲ ਇੰਡੀਆ ਆਤਰ ਮਿਸ਼ਨ ਦੇ ਨਾਂ ਤੇ ਲੱਗਾ। ਸੜਕ ਬਣਾਈ, ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਖਤੋ ਖਤਾਬ ਹੋਇਆ। ਯੂਨੀਵਰਸਿਟੀ ਦਾ ਜੋ ਚਾਂਸਲਰ ਸੀ ਉਸ ਤੋਂ ਨੀਂਹ ਪੱਥਰ ਰਖਵਾਇਆ। ਉਹ ਸਾਰਾ ਕੁਝ ਜੋ ਕੁਝ ਹੈ ਇਸ ਦੇ ਵਿੱਚ ਬਿੱਲ ਦਿੱਤੇ। 1992 ਦਾ ਜੋ ਆਖਰੀ ਪਾਣੀ ਦਾ ਬਿੱਲ ਹੈ ਉਹ ਵੀ ਇਸ ਦੇ ਵਿੱਚ ਉਸਦਾ ਨੰਬਰ ਵਗੈਰਾ ਪਾਇਆ ਗਿਆ। ਭਾਵ ਕਿ 1993 ਤੱਕ ਉਹਨਾਂ ਨੇ ਉੱਥੇ ਸੇਵਾ ਕੀਤੀ, ਪਰੰਤੂ ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਜਿੱਥੇ ਜਿੱਥੇ ਗੁਰੂ ਜੀ ਗਏ ਉਹਨਾਂ ਸਥਾਨਾਂ ਨੂੰ ਵੀ ਖੋਜਣਾ ਆਰੰਭ ਕੀਤਾ। ਜੀ, ਜਿੱਦਾਂ ਤੁਸੀਂ ਦੱਸਿਆ ਕਿ ਇਹ ਉਹਨਾਂ ਨੇ ਇਤਿਹਾਸਕ ਸਥਾਨ ਖੋਜੇ, ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਸ ਦੇਖੀਏ ਕਿ ਗੁਰੂਆਂ ਦੀ ਬੜੀ ਇੱਕ ਦੇਣ ਆ ਕਿ ਭਗਤਾਂ ਦੀ ਬਾਣੀ ਉਹਨਾਂ ਨੇ ਇਕੱਤਰਿਤ ਕੀਤੀ ਤੇ ਫਿਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਕੱਠੀ ਕੀਤੀ ਤੇ ਸਾਡੇ ਤੱਕ ਪਹੁੰਚਾਈ। ਸ਼ਾਇਦ ਯੂਪੀ ਦੇ ਜਿਹੜੇ ਲੋਕ ਨੇ ਉਹ ਗੁਰੂ ਰਵਿਦਾਸ ਮਹਾਰਾਜ ਬਾਰੇ ਨਾ ਜਾਣਦੇ ਹੋਣ, ਪਰ ਪੰਜਾਬ ਤੱਕ ਬਹੁਤ ਪਹਿਲਾਂ ਗੁਰੂ ਅਰਜਨ ਦੇਵ ਜੀ ਦੇ ਕਰਕੇ ਪਹੁੰਚ ਗਏ। ਤੇ ਪਰ ਫਿਰ ਵੀ ਜਿਹੜੇ ਇਤਿਹਾਸਕ ਸਥਾਨ ਸੀ ਉਹ ਪੰਜਾਬ ਦੇ ਵਿੱਚ ਕਹਿ ਲਓ ਕਿ ਕੋਈ ਖਾਸ ਮਸ਼ੱਕਤ ਨਹੀਂ ਕੀਤੀ ਗਈ। ਤੇ ਇੱਥੇ ਮੈਂ ਜ਼ਿਕਰ ਵੀ ਕਰਨਾ ਚਾਹੁੰਦਾ ਵੀ ਭਗਤ ਸੈਨ ਜੀ ਹੁਣਾਂ ਦਾ ਪ੍ਰਤਾਪਰਾ ਦੇ ਵਿੱਚ ਇੱਕ ਇਤਿਹਾਸਕ ਸਥਾਨ ਆ, ਉਹਦੇ ਬਾਰੇ ਵੀ ਸਾਡੇ ਪੰਜਾਬੀ ਸਿੱਖ ਜਿੰਨੇ ਵੀ ਲੋਕ ਹੈਗੇ ਨੇ ਬਹੁਤੇ ਜਾਣਦੇ ਨਹੀਂ ਹੋਣਗੇ ਕਿ ਕੀ ਕਾਰਨ ਆ ਕਿ ਜਿਹੜੇ ਭਗਤਾਂ ਦੇ ਸਥਾਨ ਆ ਉਹਨਾਂ ਨੂੰ ਮਹੱਤਤਾ ਦਿੱਤੀ ਨਹੀਂ ਗਈ। ਦਲਜੀਤ, ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਤੇ ਵਿਚਾਰ ਕਰੀਏ ਕਿ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਆਏ ਜੀ ਤੇ ਉਸ ਤੋਂ ਉਪਰੰਤ 91 ਸਾਲ ਕੁਝ ਮਹੀਨੇ ਬਾਅਦ ਮਿੱਟੀ ਧੁੰਦ ਜਗ ਚਾਨਣ ਹੋਇਆ। ਭਾਵ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ 91 ਸਾਲ ਕੁਝ ਮਹੀਨੇ ਬਾਅਦ ਜੀ। ਔਰ ਮੂਵਮੈਂਟ ਜਿਹੜੀ ਸੀ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਸ ਸਮੇਂ ਦੀ ਜੋ ਮੂਵਮੈਂਟ ਚੱਲੀ ਆ ਰਹੀ ਸੀ ਉਹ ਉਹਨਾਂ ਨੇ ਪਹਿਲਾਂ ਆਰੰਭ ਕੀਤੀ ਹੋਈ ਸੀ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਈਏ ਤਾਂ 11ਵੀਂ 12ਵੀਂ ਸਦੀ ਦੇ ਵਿੱਚ ਸਤਿਗੁਰੂ ਫਰੀਦ ਜੀ ਆਉਂਦੇ ਆ, ਉਹ ਵੀ ਬਾਣੀ ਪੰਜਵੇਂ ਪਾਤਸ਼ਾਹ ਦਰਜ ਕੀਤੀ। ਪਰ ਵਿਲੱਖਣਤਾ ਕੀ ਰਹੀ ਕਿ ਜਦੋਂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਰਜ ਕੀਤੀ ਤੇ ਪੰਜਵੇਂ ਪਾਤਸ਼ਾਹ ਨੇ ਲਿਖਿਆ ਬਾਣੀ ਸ਼੍ਰੀ ਰਵਿਦਾਸ ਜੀਓ ਕੀ, ਸ਼੍ਰੀ ਵੀ ਲਾਇਆ ਤੇ ਜੀਓ ਵੀ ਲਾਇਆ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਫਿਰ ਅੱਗੇ ਲਿਖਿਆ ਬਾਣੀ ਭਗਤ ਰਵਿਦਾਸ ਜੀ ਕੀ ਜੀ। ਭਾਵ ਕਿ ਉਹਨਾਂ ਨੇ ਉਹ ਬਹੁਤ ਉੱਚ ਕੋਟੀ ਦੇ ਪਹੁੰਚੇ ਹੋਏ ਪਰਮਾਤਮਾ ਹੀ ਸਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ। ਉਹਨਾਂ ਨੂੰ ਪਤਾ ਸੀ ਕਿ ਇਹ ਜਿਸ ਦੀ ਅਸੀਂ ਬਾਣੀ ਦਰਜ ਕਰ ਰਹੇ ਹਾਂ ਇਹ ਖੁਦ ਪਰਮੇਸ਼ਰ ਹੈ। ਤੇ ਉਹਨਾਂ ਨੇ ਬਾਣੀ ਦਰਜ ਕਰਨ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲਿਖਿਆ ਮਹੱਲਾ ਪਹਿਲਾ ਜੀ। ਇਸੇ ਤਰ੍ਹਾਂ ਉਹਨਾਂ ਨੇ ਗੁਰੂ ਰਵਿਦਾਸ ਮਹਾਰਾਜ ਨੂੰ ਲਿਖਿਆ ਭਗਤ ਰਵਿਦਾਸ ਜੀ ਜਾਂ ਸ਼੍ਰੀ ਰਵਿਦਾਸ ਜੀ। ਭਾਵ ਕੀ ਸੀ, ਹੁਣ ਭਗਤ ਦੇ ਵਿੱਚ ਤੇ ਗੁਰੂ ਦੇ ਵਿੱਚ ਕੀ ਫਰਕ ਹੈ? ਹਾਂ, ਇਹ ਵੀ ਇੱਕ ਸਵਾਲ ਹੋ ਜਾਂਦਾ। ਸੁਖਮਨੀ ਸਾਹਿਬ ਦੇ ਵਿੱਚ ਕਲੀਅਰ ਲਿਖਿਆ ਹੈ ਕਿ ਭਗਤ ਦੇ ਵਿੱਚ ਔਰ ਪ੍ਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ ਜੀ। ਭਾਵ ਕਿ ਉਹਨਾਂ ਨੂੰ ਸ਼੍ਰੀ ਲਿਖਣਾ, ਜੀਓ ਲਿਖਣਾ, ਇੱਕ ਪਹੁੰਚੀ ਹੋਈ ਸ਼ਖਸੀਅਤ ਨੂੰ ਉਹਨਾਂ ਨੇ ਏਡਾ ਵੱਡਾ ਮਾਣ ਦਿੱਤਾ। ਹੁਣ ਮਹੱਲਾ ਪਹਿਲਾ ਤੇ ਭਗਤ ਲਿਖਿਆ ਹੋਇਆ। ਹੁਣ ਜਿਹੜਾ ਭਗਤ ਹੈ ਉਹ ਖੁਦ ਪਰਮੇਸ਼ਰ ਹੈ। ਗੁਰੂ ਤੇ ਭਗਤ ਵਿੱਚ ਕੀ ਫਰਕ ਹੈ? ਗੁਰੂ ਜਿਹੜਾ ਹੈ ਜਿਹੜਾ ਪ੍ਰਮਾਤਮਾ ਦਾ ਦਾਸ ਹੈ ਜੀ ਜਾਂ ਪ੍ਰਮਾਤਮਾ ਦਾ ਭਗਤ ਹੈ, ਉਸ ਨੂੰ ਇਲਹਾਮ ਹੁੰਦਾ, ਤੁਰਕੀ ਬਾਣੀ ਆਉਂਦੀ ਹੈ ਜੀ, ਤੁਰਕੀ ਬਾਣੀ ਉਹਨੂੰ ਇਲਹਾਮ ਹੁੰਦਾ, ਤੁਰਕੀ ਬਾਣੀ ਉਤਰਦੀ ਹੈ। ਲੇਕਿਨ ਗੁਰੂ ਨੂੰ ਬਾਣੀ ਨਹੀਂ ਉਤਰਦੀ ਜੀ। ਹੁਣ ਜਿਹੜਾ ਉਹਦਾ ਦਾਸ ਹੋਏਗਾ ਜਾਂ ਉਹਦਾ ਭਗਤ ਹੋਏਗਾ ਉਸ ਨੂੰ ਇਲਹਾਮ ਹੁੰਦਾ, ਉਹ ਤੁਰਕੀ ਬਾਣੀ ਉਚਾਰਨ ਕਰਦਾ ਹੈ। ਭਾਵ ਕੀ ਹੈ ਕਿ ਉਹ ਦਾਸ ਔਰ ਭਗਤ ਕਿਸ ਦੇ ਹੈ? ਪਰਮਾਤਮਾ ਦੇ ਹੈ। ਸਾਡੇ ਕੀ ਹੈ? ਗੁਰੂ ਸਾਹਿਬਾਨ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਬਾਣੀ ਫੈਸਲਾ ਦੇ ਰਹੀ ਹੈ, ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਭਾਵ ਕਿ ਜਿਹੜੀ ਬਾਣੀ ਹੈ ਇਹ ਗੁਰੂ ਹੈ ਸਾਡੀ ਤੇ ਉਚਾਰਨ ਕਰਨ ਵਾਲੇ ਵੀ ਸਾਡੇ ਗੁਰੂ ਹੈ। ਲੇਕਿਨ ਕੁਝ ਸਾਡੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਸੋਚ ਇਹੋ ਜਿਹੀ ਉਤਪੰਨ ਕਰ ਦਿੱਤੀ ਹੈ ਕਿ ਅਸੀਂ ਜਾਤਾਂ ਪਾਤਾਂ ਦੇ ਵਿੱਚ, ਗੁਰੂ ਸਾਹਿਬਾਨਾਂ ਦੇ ਵਿੱਚ ਅਸੀਂ ਫਰਕ ਕਰਨਾ ਇਹ ਸੁਭਾਵਕ ਸਾਨੂੰ ਇੱਕ ਇੰਜੈਕਟ ਕੀਤਾ ਜਾ ਰਿਹਾ ਇੰਜੈਕਸ਼ਨ ਦੇ ਰਾਹੀਂ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਹਾਂ ਤੇ ਅਸੀਂ ਸਾਰੇ ਮਹਾਂਪੁਰਖਾਂ ਨੂੰ ਇਕੁਅਲ ਮੱਥਾ ਟੇਕਦੇ ਹਾਂ, ਬਰਾਬਰ ਮੱਥਾ ਟੇਕਦੇ ਹਾਂ। ਔਰ ਬਾਣੀ ਦਾ ਸਿਧਾਂਤ ਵੀ ਬਰਾਬਰਤਾ ਦਾ ਹੈ, ਉਸ ਦੇ ਵਿੱਚ ਵੱਡਾ ਛੋਟਾ ਕੁਝ ਨਹੀਂ ਹੈ। ਲੇਕਿਨ ਕਿਉਂਕਿ ਇੰਡੀਆ ਦੀ ਵਿਵਸਥਾ ਇਦਾਂ ਦੀ ਬਣਾ ਦਿੱਤੀ ਗਈ ਹੈ ਕਿ ਸਾਡੇ ਮਨਾਂ ਦੇ ਵਿੱਚ ਕਿਉਂਕਿ ਕਿਤੇ ਅਸੀਂ ਇਕੱਠੇ ਨਾ ਹੋ ਜਾਈਏ, ਅਸੀਂ ਕਿਧਰੇ ਆਪਣੇ ਹੱਕਾਂ ਹਕੂਕਾਂ ਦੀ ਗੱਲ ਨਾ ਕਰ ਲਈਏ। ਜੋ ਸਾਨੂੰ ਪੰਜਵੇਂ ਪਾਤਸ਼ਾਹ ਨੇ ਇਕੱਠੇ ਕੀਤਾ, ਉਹਨਾਂ ਨੇ ਇਕੱਠੇ ਕਰਕੇ ਇਤਨੇ ਤਸੀਹੇ ਝੱਲੇ, ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 4 ਸਾਹਿਬਜ਼ਾਦੇ ਵਾਰਨੇ ਪਏ, ਆਪਾਂ ਵਾਰਿਆ। ਉਹ ਕਿਸ ਦੀ ਖਾਤਰ? ਸਾਡੇ ਜੋ ਦਬਾ ਕੁਚਲਿਆ ਸਮਾਜ ਹੈ ਸਾਡੀ ਖਾਤਰ ਵਾਰਿਆ। ਪਰ ਜੋ ਸਿਸਟਮ ਹੈ ਇੰਡੀਆ ਦਾ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ
ਬ੍ਰਾਹਮਣਵਾਦ ਕਹਿ ਲਓ, ਮਨੂਵਾਦ ਸੋਚ ਕਹਿ ਲਓ, ਉਸ ਨੂੰ ਜੋ ਵੀ ਸਾਨੂੰ ਵੱਖਰੇ ਕਰਦਾ ਉਹ ਸੋਚ ਸਾਨੂੰ ਇਕੱਠੇ ਨਹੀਂ ਹੋਣ ਦੇ ਰਹੀ ਜੀ। ਤੁਗਲਕਾਬਾਦ ਦੀ ਮੈਂ ਜ਼ਿਕਰ ਕੀਤਾ ਜਦੋਂ ਆਪਾਂ ਸ਼ੁਰੂ ਕੀਤੀ ਇੰਟਰਵਿਊ, ਹਾਂਜੀ, ਤੇ ਉਸ ਤੋਂ ਬਾਅਦ ਇੱਕ ਤੁਹਾਡੇ ਤੇ ਵੀ ਠੱਪਾ ਲੱਗਦਾ ਰਿਹਾ, ਤੁਸੀਂ ਇੱਥੇ ਹੁਣ ਆਸਟ੍ਰੇਲੀਆ ਦੀ ਫੇਰੀ ਦੇ ਉੱਤੇ ਹੋ, ਤੁਹਾਡੇ ਤੇ ਦੋਸ਼ ਵੀ ਲੱਗਦੇ ਰਹੇ ਨੇ, ਮੈਲਬੌਰਨ ਦੇ ਵਿੱਚ ਵੀ ਦੋਸ਼ ਲੱਗੇ ਕਿ ਤੁਸੀਂ RSS ਦੇ ਏਜੰਟ ਹੋ। ਹਾਂਜੀ, ਹੈਗੇ ਆ ਤੁਸੀਂ? ਹਾਂਜੀ, ਇਸ ਤਰ੍ਹਾਂ ਹੈ ਕਿ ਐਕਚੁਅਲੀ ਕੀ ਹੈ ਕਿ ਕੁਝ ਲੋਕ ਸਾਰੇ ਸਮਾਜ ਦੇ ਜਿਨ੍ਹਾਂ ਨੂੰ ਕਮਿਊਨਿਟੀ ਨੂੰ ਵੰਡਿਆ ਹੋਇਆ, ਵੈਸੇ ਤੇ ਜਾਤ ਪਾਤ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ, ਜੇ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ। ਭਾਵ ਕਿ ਹੈ ਬ੍ਰਾਹਮਣ ਜੇਕਰ ਤੇਰੀ ਜਾਤ ਕੋਈ ਉੱਚੀ ਹੁੰਦੀ ਤਾਂ ਤੇਰੇ ਜੰਮਣ ਦਾ ਤਰੀਕਾ ਵੀ ਵੱਖਰਾ ਹੋਣਾ ਸੀ, ਪਰੰਤੂ ਸਾਡੇ ਵਿੱਚ ਇੰਜੈਕਟ ਕਰ ਦਿੱਤਾ ਗਿਆ। ਇੰਜੈਕਟ ਕੀ ਕਰ ਦਿੱਤਾ ਗਿਆ ਹੈ? ਅਸੀਂ ਡੈਮੋਕ੍ਰੇਟਿਕ ਵੇ ਨਾਲ ਚੱਲਦੇ ਹਾਂ, ਡੈਮੋਕ੍ਰੇਸੀ ਹੈ, ਲੇਕਿਨ ਡੈਮੋਕ੍ਰੇਸੀ ਨੂੰ ਅਸੀਂ ਆਪਣੇ ਹੱਥ ਵਿੱਚ ਲੈ ਕੇ ਡਿਕਟੇਟਰ ਬਣ ਜਾਂਦੇ ਹਾਂ। ਭਾਵ ਕਿ ਭਾਰਤ ਦੀ ਪੁਲਿਸ ਜਿਹੜੀ ਹੈ, ਦੋਸ਼ੀ ਸਾਹਮਣੇ ਖੜਾ ਹੈ, ਉਸਨੇ ਕਤਲ ਕਰ ਦਿੱਤਾ ਹੈ, ਲੇਕਿਨ ਪੁਲਿਸ ਨੂੰ ਕੋਈ ਅਧਿਕਾਰ ਨਹੀਂ ਕਿ ਉਸ ਨੂੰ ਸਜ਼ਾ ਦੇਵੇ। ਉਸਦਾ ਕੰਮ ਹੈ ਉਸ ਨੂੰ ਪਕੜ ਕੇ ਜੱਜ ਦੇ ਸਾਹਮਣੇ ਪੇਸ਼ ਕਰਨਾ, ਜੱਜ ਨੇ ਜੱਜਮੈਂਟ ਦੇਣੀ ਹੈ। ਲੇਕਿਨ ਸਾਡੀ ਅਨਪੜ੍ਹਤਾ ਵਸ ਲੋਕ, ਭਾਵੇਂ ਉਹ ਮੈਲਬਰਨ 'ਚ ਹੋਣ, ਭਾਵੇਂ ਉਹ ਭਾਰਤ ਦੇ ਕਿਸੇ ਕੋਨੇ 'ਚ ਹੋਣ ਜਾਂ ਦੁਨੀਆ ਦੇ ਕਿਸੇ ਕੋਨੇ 'ਚ ਹੋਣ, ਜਿਹੜੀ ਮਾਨਸਿਕਤਾ ਡਿਕਟੇਟਰਸ਼ਿਪ ਵਾਲੀ ਹੈ, ਜਿਹੜੀ ਮਨੂਵਾਦ ਵਾਲੀ ਡਿਕਟੇਟਰਸ਼ਿਪ ਹੈ, ਉਹ ਭਾਵੇਂ ਅਸੀਂ ਜਿੰਨੇ ਮਰਜ਼ੀ ਸਮੁੰਦਰ ਪਾਰ ਹੋ ਜਾਈਏ, ਉਹ ਸਾਡੇ ਚੋਂ ਨਹੀਂ ਨਿਕਲ ਸਕਦੀ। ਅਸੀਂ ਗਲਾ ਘੁੱਟਣਾ ਕਿ ਗੱਲ ਨਹੀਂ ਕਰਨ ਦੇਣੀ। ਭਾਵ ਕਿ ਅਸੀਂ ਜਦੋਂ ਭਾਰਤ ਦੇ ਵਿੱਚ ਪਹਿਲਾਂ ਅਸੀਂ ਸਾਡੀ ਜੀਭ ਕੱਢ ਦਿੱਤੀ ਜਾਂਦੀ ਸੀ, ਭਾਵ ਕਿ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ ਸੀ, ਅੱਜ ਵੀ ਉਹ ਸਾਡੇ ਵਿੱਚ ਬੈਠੀ ਹੈ, ਭਾਵੇਂ ਉਹ ਸਾਡੇ ਸਮਾਜ ਦੇ ਹੀ ਕਿਉਂ ਨਾ ਲੋਕ ਹੋਣ, ਉਹ ਬੋਲਣ ਨਹੀਂ ਦਿੰਦੇ। ਭਾਵ ਕਿ ਉਹ ਬ੍ਰਾਹਮਣ ਦਾ ਕੰਮ ਉਹ ਕਰਦੇ ਆ, ਮਨੂਵਾਦ ਦਾ ਕੰਮ ਉਹ ਕਰਦੇ ਆ, RSS ਜਿਸ ਨੂੰ ਤੁਸੀਂ ਕਹਿੰਦੇ ਹੋ ਜਾਂ ਜੋ ਵੀ ਨਾਮ ਦਿੰਦੇ ਹੋ, ਜਿਹੜਾ ਉਹ ਕੰਮ ਕਰਦੇ ਆ ਉਹ ਸਾਡੇ ਲੋਕਾਂ ਨਾਲ ਹੀ ਹੋ ਰਿਹਾ ਜੀ। ਭਾਵ ਕਿ ਮੈਲਬੌਰਨ ਵਿੱਚ ਯਾਨੀ ਤੁਸੀਂ ਉਹਨਾਂ ਨਾਲ ਕੋਈ ਲੈਣ ਦੇਣ ਸਾਡਾ, ਜਦੋਂ ਅਸੀਂ ਭਾਰਤ ਦੇ ਵਿੱਚ ਹਾਂ, ਮੈਂ ਨੈਸ਼ਨਲ ਪ੍ਰੈਜ਼ੀਡੈਂਟ ਹਾਂ, ਭਾਵ ਕਿ ਇੱਕ ਸੰਸਥਾ ਨੇ ਮੈਨੂੰ ਮੁਖੀ ਬਣਾ ਦਿੱਤਾ ਹੈ। ਜੇਕਰ ਤੁਸੀਂ ਮੈਨੂੰ ਇੱਥੇ ਇੰਟਰਵਿਊ ਲੈ ਰਹੇ ਹੋ ਤੇ ਮੈਂ ਇਹ ਸੋਚ ਕੇ ਨਾ ਆਵਾਂ ਕਿ ਇਹ ਜੋ ਸਟੂਡੀਓ ਹੈ ਇਹ ਸਾਡੇ ਸਮਾਜ ਦਾ ਨਹੀਂ, ਤੇ ਫਿਰ ਗੱਲ ਕਿਸ ਤਰ੍ਹਾਂ ਅੱਗੇ ਜਾਏਗੀ। ਜੇਕਰ ਸਾਨੂੰ ਸ਼੍ਰੋਮਣੀ ਕਮੇਟੀ ਵਾਲੇ ਸਾਨੂੰ ਅਨੰਦਪੁਰ ਸਾਹਿਬ ਬੁਲਾਉਂਦੇ ਹੈ ਕਿ ਉੱਥੇ ਆਪਾਂ 350 ਸਾਲਾ ਮਨਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦਾ, ਜਾਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾ ਰਹੇ ਹਾਂ, ਤੇ ਅਸੀਂ ਉੱਥੇ ਇਸ ਕਰਕੇ ਨਾ ਜਾਈਏ ਕਿ ਸਾਡੇ ਤੇ ਠੱਪਾ ਲੱਗਿਆ ਕਿ ਅਸੀਂ ਸਿਰਫ ਆਲ ਇੰਡੀਆ ਆਪ ਧਰਮ ਮਿਸ਼ਨ ਦੇ ਰਹਿਣਾ। ਸਾਨੂੰ ਜੇਕਰ ਕੋਈ ਇਨਵਾਈਟ ਕਰਦਾ ਹੈ, ਸਾਨੂੰ ਕੋਈ ਸੱਦਦਾ ਹੈ, ਅਸੀਂ ਇਹ ਦੇਖਣਾ ਕਿ ਉੱਥੇ ਅਸੀਂ ਗੱਲ ਕੀ ਕਰਕੇ ਆਏ ਹਾਂ, ਆਪਣੇ ਸਮਾਜ ਦੇ ਪ੍ਰਤੀ ਕੀ ਗੱਲ ਕੀਤੀ ਹੈ। ਭਾਵ ਕਿ ਅਸੀਂ ਆਲ ਇੰਡੀਆ ਆਪ ਧਰਮ ਮਿਸ਼ਨ ਵੱਲੋਂ ਸ਼੍ਰੀ ਚਰਨ ਛੋਹ ਗੰਗਾ ਜਾਂ ਜਿੱਥੇ ਜਿੱਥੇ ਸਾਡੇ ਸਥਾਨ ਹੈ, ਉੱਥੇ ਸਵਾਏ ਜੋ ਬਹੁ ਮੰਗੂ ਰਾਮ ਮਗੋਵਾਲੀਏ ਦੀ ਸੋਚ ਹੈ, ਜੋ ਬਾਬਾ ਬੰਤਾ ਰਾਮ ਘੇੜਾ ਦੇ ਮਿਸ਼ਨ ਚਲਾਇਆ ਹੋਇਆ ਹੈ, ਜਾਂ ਗੁਰੂ ਦਾਸ ਮਹਾਰਾਜ ਦੀ ਆਈਡੀਓਲੋਜੀ ਹੈ, ਗੁਰੂ ਨਾਨਕ ਦੇਵ ਮਹਾਰਾਜ ਦੀ ਆਈਡੀਓਲੋਜੀ ਹੈ ਜੋ ਅੱਗੇ ਤੱਕ ਆਈ ਹੈ, ਉਸ ਤੋਂ ਇਲਾਵਾ ਅਸੀਂ ਉੱਥੇ ਕੋਈ ਗੱਲ ਨਹੀਂ ਕਰਦੇ। ਔਰ ਉਹਨਾਂ ਲੋਕਾਂ ਨੂੰ ਬੋਲਣ ਦਾ ਸਮਾਂ ਵੀ ਨਹੀਂ ਦਿੰਦੇ। ਮੱਥਾ ਟੇਕਣ ਵਾਸਤੇ ਕੋਈ ਵੀ ਆ ਸਕਦਾ, ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਮੱਥਾ ਟੇਕਣ ਆਉਂਦੇ, ਪਰ ਅਸੀਂ ਕਦੇ ਕਿਸੇ ਨੂੰ ਮਾਈਕ ਨਹੀਂ ਦਿੱਤਾ, ਕਦੇ ਕਿਸੇ ਨੂੰ ਸਟੇਜ ਤੋਂ ਕੋਈ ਬੋਲਣ ਦਾ ਅਧਿਕਾਰ ਨਹੀਂ ਹੈ ਕਿ ਕੋਈ ਬਾਹਰ ਦਾ ਬੰਦਾ ਆ ਕੇ ਆਪਣੀ ਆਈਡੀਓਲੋਜੀ ਉੱਥੇ ਦੇ ਕੇ ਜਾਵੇ। ਸਿਰਫ ਤੇ ਸਿਰਫ ਉੱਥੇ ਗੁਰਦਾਸ ਮਹਾਰਾਜ ਦੀ ਆਈਡੀਓਲੋਜੀ ਹੈ। ਪਰ ਕੋਈ ਵੀ ਉਹਨਾਂ ਦਾ ਅਹੁਦੇਦਾਰ ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਹੋ, ਅੱਜ ਤੱਕ ਸਾਡੇ ਪਲੇਟਫਾਰਮ ਤੇ, ਭਾਵ ਕਿ ਗੁਰਦਾਸ ਮਹਾਰਾਜ ਦੇ ਪਲੇਟਫਾਰਮ ਤੋਂ ਆ ਕੇ ਜੋ ਆਲ ਇੰਡੀਆ ਧਰਮ ਮਿਸ਼ਨ ਨਾਲ ਸੰਬੰਧਿਤ ਹੈ, ਤਾਂ ਅੱਜ ਤੱਕ ਕੋਈ ਬੋਲਣ ਦਾ ਜਾਂ ਉਸ ਸਟੇਜ ਤੇ ਆ ਕੇ ਬੈਠਣ ਦਾ ਅਜੇ ਤੱਕ ਸਾਨੂੰ ਦੇਖਣ ਨੂੰ ਨਹੀਂ ਮਿਲਿਆ। ਤੇ ਪੰਜਾਬ ਦੇ ਵਿੱਚ ਡੇਰਾਵਾਦ ਕਾਫੀ ਪੈਰ ਪਸਾਰ ਰਿਹਾ, ਜਾਂ ਲੋਕਾਂ ਦੇ ਖਾਸ ਤੌਰ ਤੇ NRI ਜਿਹੜੇ ਲੋਕ ਨੇ ਕਾਫੀ ਡਰੇ ਵੀ ਹੋਏ ਆ, ਕਿਉਂਕਿ ਪਹਿਲਾਂ ਜੋ ਦੇਖੀ ਆ ਵਿਵਸਥਾ ਜਿਹੜੀ ਤੁਸੀਂ ਕਹਿ ਦਿੱਤੀ, ਉਹ ਵੀ ਇੱਕ ਵਿਵਸਥਾ ਬਣ ਗਈ ਆ ਡੇਰਾਵਾਦ। ਤੁਸੀਂ ਕਿੱਦਾਂ ਡਿਫਰੈਂਟ ਹੈਗੇ ਆ ਬਾਕੀਆਂ ਦੇ ਨਾਲੋਂ, ਡੇਰਾਦਾਰਾਂ ਦੇ ਨਾਲੋਂ, ਕਿਉਂਕਿ ਤੁਸੀਂ ਵੀ ਖਰਾਲਗੜ੍ਹ ਦੀ ਅਗਵਾਈ ਕਰਦੇ ਹੋ। ਇਸ ਦੇ ਵਿੱਚ ਦਲਜੀਤ ਜੀ ਇੱਕ ਗੱਲ ਕਲੀਅਰ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਪਹਿਲਾਂ ਜਿੱਥੇ ਵੀ ਸਰੂਪ ਦੇਖਦੇ ਸੀ ਨਾ, ਉਹ ਏਦਾਂ ਹਾਲ ਦਾ ਮੁੰਨਾ ਫੜਿਆ ਹੁੰਦਾ ਸੀ ਉਹਨਾਂ ਨੇ। ਭਾਵ ਕਿ ਉਹਦੇ ਤੋਂ ਸੰਕੇਤ ਮਿਲਦਾ ਸੀ ਕਿ ਕਿਰਤ ਕੀਤੀ ਹੈ ਗੁਰੂ ਨਾਨਕ ਦੇਵ ਮਹਾਰਾਜ ਨੇ, ਕਿਰਤ ਕੀਤੀ ਹੈ, ਸਾਨੂੰ ਕਰਨੀ ਚਾਹੀਦੀ ਹੈ। ਜੇਕਰ ਜੋ ਕਿ ਬਾਬੇ ਕਰਦੇ ਨਹੀਂ, ਜੋ ਕਿ ਸਾਨੂੰ ਅਸੀਂ ਕਰ ਰਹੇ ਹਾਂ। ਅਸੀਂ ਕਰ ਰਹੇ ਹਾਂ। ਸਾਡੇ ਜਿਤਨੇ ਵੀ ਸੰਬੰਧਿਤ ਸ਼੍ਰੀ ਗੁਰਦਾਸ ਮਹਾਰਾਜ ਨਾਲ ਇਤਿਹਾਸਕ ਸਥਾਨ ਹੈ, ਸਾਡੇ ਜਿਤਨੇ ਇਤਿਹਾਸਕ ਸਥਾਨ ਗੁਰਦਾਸ ਮਹਾਰਾਜ ਦੇ ਜਿੰਨੇ ਉੱਥੇ ਸੇਵਾ ਕਰ ਰਹੇ ਹੈ, ਕੋਈ ਵੀ ਸੰਗਤ ਦੇ ਉੱਤੇ ਡਿਪੈਂਡ ਨਹੀਂ ਹੈ ਕਿ ਸੰਗਤ ਉਹਨਾਂ ਨੂੰ ਤਨਖਾਹ ਦਿੰਦੀ ਹੋਵੇ, ਜਾਂ ਉਹਨਾਂ ਨੂੰ ਕੋਈ ਹੋਨੋਰੇਰੀਅਮ ਦਿੰਦੀ ਹੋਵੇ, ਜਾਂ ਕੋਈ ਸਾਡਾ ਸੰਤ ਉੱਥੋਂ ਕੋਈ ਕੈਸ਼ ਜਾਂ ਕੋਈ ਕੈਸ਼ ਦੇ ਰਿਵਾਰਡ ਦੇ ਵਿੱਚ ਕੋਈ ਲੈਂਦਾ ਹੋਵੇ, ਪਰੰਤੂ ਸਿੱਧਾ ਗੁਰਦਾਸ ਮਹਾਰਾਜ ਤੋਂ ਆਸ਼ੀਰਵਾਦ ਕੋਈ ਵੀ ਲੈ ਸਕਦਾ ਹੈ, ਉੱਥੇ ਆਪਣੀ ਸੇਵਾ ਕਰਕੇ ਉੱਥੋਂ ਆਸ਼ੀਰਵਾਦ ਲੈ ਸਕਦਾ ਹੈ। ਪਰ ਇਹ ਫਰਕ ਹੈ ਕਿ ਅਸੀਂ ਆਪਣੇ ਨਾਂ ਤੇ
ਕੋਈ ਵੀ ਸੰਤ ਦਾ ਜਕਾਰਾ ਨਹੀਂ ਲੱਗਦਾ ਜੀ। ਆਲ ਇੰਡੀਆ ਆਤਰ ਮਿਸ਼ਨ ਦਾ ਕੋਈ ਵੀ ਸੰਤ ਆਪਣੇ ਪੈਰੀਂ ਹੱਥ ਨਹੀਂ ਲਵਾਉਂਦਾ। ਅੱਛਾ ਜੀ। ਸਾਰੇ ਕਹਿੰਦੇ ਕਿ ਗੁਰੂ ਦਾਸ ਮਹਾਰਾਜ ਦਾ ਮਿਸ਼ਨ ਹੈ, ਆਦਿ ਗੁਰੂਆਂ ਦਾ ਮਿਸ਼ਨ ਹੈ, ਉਸ ਦੇ ਨਾਲ ਜੁੜੋ। ਭਾਵ ਕਿ ਸਾਡੇ ਸੰਤਾਂ ਨੇ ਇੱਕ ਗੱਲ ਕਲੀਅਰ ਕੀਤੀ ਹੋਈ ਹੈ ਕਿ ਟੀਚਰ ਹਾਂ ਅਸੀਂ। ਕਿਤਨੀ ਦੇਰ ਅਸੀਂ ਸੰਤ ਹਾਂ ਜਿਤਨੀ ਦੇਰ ਕਲਾਸ ਚੱਲ ਰਹੀ ਹੈ। ਜਿਸ ਤਰ੍ਹਾਂ ਬੱਚਾ ਆਇਆ ਸਕੂਲ ਦੇ ਵਿੱਚ, ਉਸਨੇ ਆਇਆ, ਆ ਕੇ ਉਸਨੇ ਮਾਸਟਰ ਨੂੰ ਗੁੱਡ ਮਾਰਨਿੰਗ ਜਾਂ ਨਮਸਕਾਰ ਕੀਤੀ ਔਰ ਸਿੱਧਾ ਕਿਸ ਨਾਲ ਜੁੜਿਆ? ਬਲੈਕ ਬੋਰਡ ਨਾਲ। ਬਲੈਕ ਬੋਰਡ ਤੋਂ ਪੜ੍ਹ ਕੇ ਸਿਲੇਬਸ ਨੂੰ ਜੁੜਿਆ, ਨਾ ਕਿ ਸਾਡੇ ਪੈਰਾਂ ਨਾਲ ਜੁੜਿਆ। ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਸਾਡੇ ਗਿੱਟਿਆਂ ਦੇ ਵਿੱਚ ਜਾਂ ਗੋਡਿਆਂ ਦੇ ਵਿੱਚ ਗਿਆਨ ਨਹੀਂ ਹੈ। ਗਿਆਨ ਜੋ ਗੁਰਬਾਣੀ ਹੈ, ਅਸੀਂ ਜੋ ਤੁਹਾਨੂੰ ਦੱਸ ਰਹੇ ਹਾਂ, 1 ਘੰਟੇ ਦਾ ਅੱਧੇ ਘੰਟੇ ਦਾ ਲੈਕਚਰ ਦਿੱਤਾ, ਤੁਸੀਂ ਉਸ ਲੈਕਚਰ ਨਾਲ ਜੁੜਨਾ ਹੈ, ਉਹਨੂੰ ਆਪਣੇ ਤੇ ਇੰਪਲੀਮੈਂਟ ਕਰਨਾ ਹੈ, ਨਾ ਕਿ ਸਾਡੀ ਬੋਡੀ ਨਾਲ, ਸਾਡੇ ਕੱਪੜਿਆਂ ਨਾਲ, ਸਾਡੀਆਂ ਜੁੱਤੀਆਂ ਨਾਲ ਜੁੜਨਾ ਹੈ ਜੀ। ਇਹ ਡਿਫਰੈਂਸ ਹੈ ਸਾਡਾ। ਤੁਸੀਂ ਅਧਿਆਤਮ ਦੀ ਨਾਲ ਜੁੜੇ ਹੋਏ ਹੋ, ਅਧਿਆਤਮਵਾਦ ਦੇ ਨਾਲ, ਪਰ ਅਜੋਕੀ ਜਿਹੜੀ ਐਜੂਕੇਸ਼ਨ ਆ ਉਹ ਬੜੀ ਜ਼ਰੂਰੀ ਆ। ਸਾਡੇ ਜਿਹੜੇ ਬੱਚੇ ਆ ਉਹ ਪਛੜਦੇ ਜਾ ਰਹੇ ਆ ਪੰਜਾਬ ਦੇ ਵਿੱਚ, ਜੇ ਆਪਾਂ ਦੇਖੀਏ ਖਾਸ ਤੌਰ 'ਤੇ ਸਰਕਾਰੀ ਸਕੂਲਾਂ ਦੇ ਵਿੱਚ ਬੜੇ ਮਾੜੇ ਹਾਲਾਤ ਹੈਗੇ ਨੇ। ਕੀ ਤੁਸੀਂ ਕੋਈ ਇੱਦਾਂ ਦਾ ਜਾਂ ਨੈਕਸਟ ਕੋਈ ਪਲਾਨ ਹੈ ਜਾਂ ਤੁਸੀਂ ਕਰ ਰਹੇ ਹੋ ਕਿ ਅਜੋਕੀ ਜਿਹੜੀ ਐਜੂਕੇਸ਼ਨ ਆ ਵਿਗਿਆਨਕ, ਉਹਦੇ ਬਾਰੇ ਕੋਈ ਲੋਕਾਂ ਤੱਕ ਪਹੁੰਚਾਈ ਜਾਵੇ? ਇਸ ਦੇ ਵਾਸਤੇ ਜਦੋਂ ਅਸੀਂ ਉੱਥੇ ਸ਼੍ਰੀ ਚਰਨ ਛੋਹ ਗੰਗਾ ਤੇ 2009 ਚ ਗਏ ਸੀ, ਉੱਥੇ ਇੱਕ ਕਾਨਿਆਂ ਦੀ ਛੱਪਰੀ ਸੀ ਜੀ, 2.5 ਫੁੱਟ ਦਾ ਗੇਟ ਸੀ, ਜਿਸ ਦੇ ਵਿੱਚ ਗੁਰੂ ਦਾਸ ਮਹਾਰਾਜ ਦੀ ਮੂਰਤੀ ਪਈ ਸੀ। ਕਿਉਂਕਿ ਮੈਂ ਸਿੱਖ ਧਰਮ ਨਾਲ ਜੁੜਿਆ ਸੀ, ਮੇਰੇ ਬੱਚੇ ਵੀ ਬੜੂ ਸਾਹਿਬ ਅਕਾਲ ਅਕੈਡਮੀ ਤੋਂ ਪੜ੍ਹੇ, ਸਰਮੌਰ ਹਿਮਾਚਲ ਦੇ ਵਿੱਚ ਪੈਂਦਾ, ਔਰ ਕਿਉਂਕਿ ਉੱਥੇ ਮੂਰਤੀ ਸੀ, ਇਸ ਕਰਕੇ ਸਾਡਾ ਵੀ ਮਨ ਉੱਥੇ ਜਾਣ ਨੂੰ, ਪਹਿਲੀ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ। ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ 2 ਸਾਲ ਉੱਥੇ ਨਹੀਂ ਗਏ। ਕਿਉਂਕਿ ਸਾਨੂੰ ਪਤਾ ਲੱਗਿਆ ਉੱਥੇ ਸਟੈਚੂ ਹੈ ਗੁਰੂ ਦਾਸ ਮਹਾਰਾਜ ਦਾ। ਲੇਕਿਨ ਜਦੋਂ ਅਸੀਂ ਮਜਬੂਰੀ ਬਸ ਗਏ ਤੇ ਉੱਥੇ ਦਾ ਜੋ ਸਿਸਟਮ ਸੀ, 40 ਕਿੱਲਿਆਂ ਦੇ ਵਿੱਚ ਇੱਕ ਬਹੁਤ ਹੀ ਆਲੀਸ਼ਾਨ ਜਗ੍ਹਾ ਹੈ ਕਿ ਉਹ ਉੱਥੇ ਜੋ ਇਤਿਹਾਸ ਮੁਤਾਬਕ ਗੰਗਾ ਵੀ ਪ੍ਰਗਟ ਹੈ। ਅੱਜ ਵੀ ਜਲ ਜਿਹੜਾ ਹੈ ਉਹ 7 ਦੀ ਮੋਟਰ ਜਿੰਨਾ ਜਾਂ 8 ਦੀ ਮੋਟਰ ਜਿੰਨਾ ਲਗਾਤਾਰ ਨਿਕਲ ਰਿਹਾ, ਔਰ ਇਤਿਹਾਸ ਮੁਤਾਬਕ 500 ਮੀਟਰ ਤੇ ਜਾ ਕੇ, 450 ਮੀਟਰ ਤੇ ਜਾ ਕੇ ਅਲੋਪ ਹੋ ਜਾਂਦਾ। ਜਲ ਜਾ ਰਿਹਾ ਹੈ, ਅਸੀਂ ਉਹਦੇ ਨਾਲ ਗਏ ਹਾਂ, ਉੱਥੇ ਜਾ ਕੇ ਖਤਮ ਹੋ ਰਿਹਾ ਹੈ। ਉਹ ਉਦੋਂ ਤੋਂ 510 ਸਾਲ ਤੋਂ ਹੋ ਰਿਹਾ ਹੈ, ਲੇਕਿਨ ਉੱਥੋਂ ਨਿਕਲ ਹੀ ਜਾਂਦਾ, ਉੱਥੇ ਜਾ ਕੇ ਪਤਾ ਨਹੀਂ ਲੱਗਦਾ ਕਿੱਥੇ ਜਾਂਦਾ, ਜ਼ਮੀਨ ਵੀ ਗਿੱਲੀ ਨਹੀਂ ਹੁੰਦੀ। ਤੇ ਉਹ ਇਤਿਹਾਸਕ ਸਥਾਨ ਇਤਨਾ ਵੱਡਾ ਹੋਣ ਦੇ ਬਾਵਜੂਦ ਉੱਥੇ ਕੋਈ ਉਹਦਾ ਪ੍ਰਚਾਰ ਨਹੀਂ ਸੀ। ਜਦੋਂ ਅਸੀਂ ਉੱਥੇ ਗਏ, ਅਸੀਂ ਇੱਕੋ ਹੀ ਮਨ ਬਣਾਇਆ ਕਿ ਅਸੀਂ ਰੌਲੀ ਪਾਉਣੀ ਹੈ। ਕੱਲ ਨੂੰ ਸਾਨੂੰ 50 ਸਾਲ ਦੀ ਉਮਰ 'ਚ ਪਤਾ ਲੱਗਿਆ, ਕੋਈ ਇਹ ਨਾ ਕਵੇ ਸਾਨੂੰ ਪਤਾ ਨਹੀਂ। ਅਸੀਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਸ ਇਤਿਹਾਸਕ ਸਥਾਨ ਦਾ ਬਾਬਾ ਬੰਤਾ ਰਾਮ ਖੇੜਾ ਨੇ 1983 'ਚ ਖੋਜ ਕੀਤੀ ਸੀ। 17 ਤੇ 9 26 ਸਾਲਾਂ ਬਾਅਦ ਅਸੀਂ ਉਸ ਨੂੰ ਰੌਲੀ ਪਾਉਣੀ ਸ਼ੁਰੂ ਕੀਤੀ। ਭਾਵ ਕਿ ਇਸ ਤਰ੍ਹਾਂ ਤੁਹਾਡੇ ਰਾਹੀਂ ਅੱਜ ਜਿਸ ਤਰ੍ਹਾਂ ਕਿ ਤੁਹਾਡੇ ਇੰਡੋਜ਼ ਟੀਵੀ ਹੈ, ਤੁਸੀਂ ਬੈਠੇ ਹੋ, ਮਾਲਕ ਬੈਠੇ ਆ, ਸਾਰੇ ਤੁਹਾਡਾ ਸਹਿਯੋਗ ਮਿਲਿਆ, ਤੇ ਅੱਜ ਇਸ ਟੀਵੀ ਦੇ ਰਾਹੀਂ ਵੀ ਅਸੀਂ ਉਹੀ ਗੱਲ ਕਰਨ ਆਏ ਹਾਂ ਕਿ ਉੱਥੇ ਗੁਰੂ ਜੀ ਦਾ ਸਥਾਨ ਹੈ। ਭਾਵ ਕਿ ਉਸਦਾ ਅਸੀਂ ਲੋਕਾਂ ਤੱਕ ਪਹੁੰਚਾਇਆ। ਅੱਜ ਉੱਥੇ ਅਸੀਂ ਬਿਲਡਿੰਗਾਂ ਨਹੀਂ ਬਣਾਉਣੀਆਂ ਚਾਹੁੰਦੇ। ਬਿਲਡਿੰਗ ਦੀ ਸਾਨੂੰ ਜਿਤਨੇ ਲੋਕੀ ਮੀਂਹ ਪੈਂਦਾ, ਬਹੁਤ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ, ਲੋਕਾਂ ਨੂੰ ਰੋਕਣ ਵਾਸਤੇ ਜਾਂ ਉਸ ਤੋਂ ਬਚਣ ਵਾਸਤੇ ਥੋੜਾ ਬਹੁਤਾ ਅਸੀਂ ਐਕਸਟੈਂਡ ਕਰਦੇ ਹਾਂ। ਲੇਕਿਨ ਗੋਲਕ ਦੇ ਵਿੱਚੋਂ ਅਸੀਂ ਆਉਂਦੇ ਹੀ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਜਾਂ ਬਾਹਰਲੇ ਸੂਬਿਆਂ ਵਿੱਚ ਕੋਈ ਵੀ ਬੱਚਾ ਜਿਸ ਦੇ ਮਾਂ-ਪਿਓ ਕੋਲ, ਮਾਂ-ਬਾਪ ਕੋਲ ਪੜ੍ਹਾਉਣ ਦੀ ਸਮਰੱਥਾ ਨਹੀਂ, ਉਹ ਬੱਚਾ ਸਾਨੂੰ ਦਿਓ, ਅਸੀਂ ਉਸ ਨੂੰ ਸੰਤ ਨਹੀਂ ਬਣਾਵਾਂਗੇ, ਅਸੀਂ ਉਸ ਨੂੰ ਪੜ੍ਹਾ ਕੇ ਤੁਹਾਡੇ ਹਵਾਲੇ ਕਰ ਦਿਆਂਗੇ। ਔਰ ਸਾਡੇ ਕੋਲ ਬੱਚੇ ਅੱਜ 20 ਦੇ ਕਰੀਬ ਬੱਚੇ ਪੜ੍ਹ ਰਹੇ ਆ, ਔਰ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਉੱਥੇ ਇੱਕ ਸਕੂਲ ਇਸ ਤਰ੍ਹਾਂ ਦਾ ਬਣਾਈਏ ਜਿਸ ਦੇ ਵਿੱਚ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਜਾਵੇ ਜਿਨ੍ਹਾਂ ਦੇ ਕੋਲ ਕੋਈ ਦੇਣ ਵਾਸਤੇ ਪੈਸਾ ਨਹੀਂ ਜੀ, ਉਹਨਾਂ ਨੂੰ ਐਜੂਕੇਸ਼ਨ ਦੇਣੀ ਹੈ। ਵੈਸੇ ਤਾਂ ਸਕੂਲ ਪੰਜਾਬ ਦੇ ਵਿੱਚ ਬਹੁਤ ਹੈ, ਪੂਰੇ ਭਾਰਤ ਦੇ ਵਿੱਚ ਬਹੁਤ ਹੈ, ਲੇਕਿਨ ਜੇ ਅਸੀਂ ਉਹੀ ਸਕੂਲ ਅਸੀਂ ਬਣਾ ਲੈਂਦੇ ਹਾਂ ਤੇ ਫਿਰ ਸਮਾਜ ਨੂੰ ਕੋਈ ਫਾਇਦਾ ਨਹੀਂ। ਇਸ ਕਰਕੇ ਗੋਲਕ ਦੇ ਵਿੱਚੋਂ ਅੱਜ ਵੀ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ, ਫ੍ਰੀ ਪੜ੍ਹਾਇਆ ਜਾ ਰਿਹਾ, ਲੇਕਿਨ ਫ੍ਰੀ ਕਿਹਦੇ ਸਿਰ ਤੇ? ਸੰਗਤ ਦੇ ਸਿਰ ਤੇ। ਜੋ ਪੈਸਾ ਗੋਲਕ ਵਿੱਚ ਆਉਂਦਾ ਉਹਦੇ ਚੋਂ ਅਸੀਂ ਪੜ੍ਹਾਈ ਕਰਵਾ ਰਹੇ ਹਾਂ ਜੀ। ਔਰ ਜੇ ਕਿਧਰੇ ਕਿਸੇ ਕੋਲ ਫੀਸ ਨਹੀਂ ਹੈ ਤਾਂ ਭੇਜਦੇ ਵੀ ਜੀ। ਤੇ ਖੈਰ ਟਾਈਮ ਵੀ ਹੁਣ ਹੋ ਗਿਆ, ਤੇ ਕਾਫੀ ਕੁਛ ਜਿਹੜਾ ਖਾਸ ਤੌਰ ਤੇ ਇਤਿਹਾਸਕ ਜਿਹੜੀ ਜਾਣਕਾਰੀ ਆ ਉਹ ਤੁਸੀਂ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਆ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦੋਸਤੋ, ਖਾਸ ਤੌਰ ਤੇ ਮੰਗੂ ਰਾਮ ਮੰਗੂਵਾਲੀਆ ਤੇ ਬੰਤਾ ਰਾਮ ਖੇਰਾ ਜੀ ਹੁਣਾਂ ਦਾ, ਜਿਨ੍ਹਾਂ ਨੇ ਕਿ ਇਤਿਹਾਸਕ ਸਥਾਨ ਦੀਆਂ ਖੋਜਾਂ ਵੀ ਕੀਤੀਆਂ ਤੇ ਦੇਣ ਵੀ ਉਹਨਾਂ ਦੀ ਹੈਗੀ ਆ। ਤੇ ਜੀ ਇਹਨੇ ਜਿਹੜੀ ਕਿਤਾਬ ਦਿਖਾਈ ਹੈ ਇਹਨਾਂ ਨੇ, ਜੈ ਗੁਰੂਦੇਵ, ਜਿਹੜਾ ਨਾਂ ਰੱਖਿਆ, ਹਾਂਜੀ, ਜਿਹੜਾ ਨਾਂ ਰੱਖਿਆ, ਅੱਛਾ ਜੀ। ਤੇ ਸੰਤ ਜੋਗਿੰਦਰਪਾਲ ਜੌਹਰੀ ਉਹਨਾਂ ਨੇ ਇਹ ਲਿਖੀ ਆ ਕਿਤਾਬ, ਤੇ ਇਹਦੇ ਵਿੱਚ ਜਾਣਕਾਰੀ ਕਾਫੀ। ਇਹ ਜੌਹਰੀ ਜੀ ਉਹ ਹੈਗੇ ਆ, ਸੰਤ ਜੌਹਰੀ ਜੀ ਉਹ ਹੈ ਜਿਨ੍ਹਾਂ ਨੇ ਜਦੋਂ ਸਾਹਿਬ ਕਾਂਸ਼ੀ ਰਾਮ ਨੇ ਮੂਵਮੈਂਟ ਚਲਾਈ ਤੇ ਉਸਨੇ
ਕੁਝ ਲੋਕਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਰਵਾਂਗੇ। ਇਹ 16 ਵਿਦਿਆਰਥੀ ਐਸੇ ਸੀ ਜਿਨ੍ਹਾਂ ਨੇ ਪ੍ਰਣ ਕੀਤਾ ਸੀ ਅਸੀਂ ਵਿਆਹ ਨਹੀਂ ਕਰਾਵਾਂਗੇ ਤੇ ਸਮਾਜ ਨਾਲ ਹੀ ਸਮਾਜ ਨੂੰ ਤਰੱਕੀਆਂ ਚ ਲਿਜਾਣ ਲਈ ਕੰਮ ਕਰਾਂਗੇ। ਇਹ ਇਹਨਾਂ ਨੇ ਵਿਆਹ ਨਹੀਂ ਕਰਾਇਆ। ਇਹ ਜਿਹੜੇ ਰਾਈਟਰ ਹੈਗੇ ਆ ਔਰ ਇਹਨਾਂ ਨੇ ਪੂਰਾ ਸਮਾਜ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੋਇਆ ਜੀ। ਤੇ ਖੈਰ ਇਹ ਵੀ ਵਧੀਆ ਗੱਲ ਤੁਸੀਂ ਦੱਸੀ ਆ। ਤੇ ਖੈਰ ਦੋਸਤੋ ਤੁਸੀਂ ਇਹ ਜਿਹੜੀ ਕਿਤਾਬ ਹੈ ਇਹਦੇ ਵਿੱਚੋਂ ਮੰਗੂ ਰਾਮ ਮੰਗੂਵਾਲੀਆ ਜੀ ਦੇ ਬਾਰੇ, ਬੰਤਾ ਰਾਮ ਹੀਰਾ ਜੀ ਉਹਨਾਂ ਦੇ ਬਾਰੇ ਕਿ ਉਹਨਾਂ ਦੀਆਂ ਕੀ ਪ੍ਰਾਪਤੀਆਂ ਰਹੀਆਂ, ਕਿਉਂਕਿ ਜਿਹੜੀਆਂ ਮੁੱਖ ਸਫਾ ਨੇ ਪੰਜਾਬ ਦੀਆਂ ਉਹਨਾਂ ਦੇ ਵਿੱਚ ਇਹਨਾਂ ਜਿਹੜੇ ਇੱਦਾਂ ਦੇ ਪੁਰਸ਼ ਮਹਾਪੁਰਸ਼ ਜਿਹੜੇ ਹੋਏ ਆ ਉਹਨਾਂ ਦਾ ਜਿਹੜਾ ਜ਼ਿਕਰ ਨਹੀਂ ਹੋਇਆ। ਇਹ ਸ਼ਾਇਦ ਉਹਨਾਂ ਦੇ ਨਾਲ ਅਨਿਆਏ ਹੋਇਆ ਕਿ ਉਹਨਾਂ ਨੇ ਇੰਨੇ ਕੰਮ ਕੀਤੇ ਪਰ ਲੋਕਾਂ ਤੱਕ ਉਹਨਾਂ ਦਾ ਨਾਮ ਨਹੀਂ ਪਹੁੰਚਿਆ। ਖਾਸ ਗੱਲ ਜਿਹੜੀ ਇਹਨਾਂ ਵਾਸਤੇ ਹੈ, ਜਦੋਂ ਇੰਗਲੈਂਡ ਦੇ ਵਿੱਚ ਸਾਡੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ, ਅਨੁਸੂਚਿਤ ਜਾਤੀ ਦੇ ਲੋਕ ਕਿਹਾ ਜਾਂਦਾ ਹੈ, ਉਦੋਂ ਜਦੋਂ ਲੀਡਰ ਦੀ ਗੱਲ ਆਈ ਤੇ ਮਹਾਤਮਾ ਗਾਂਧੀ ਜੀ ਕਹਿਣ ਲੱਗੇ ਕਿ ਮੈਂ ਸ਼ੂਦਰਾਂ ਦਾ ਲੀਡਰ ਹਾਂ ਤੇ ਬਾਬਾ ਸਾਹਿਬ ਗਏ ਸੀ ਉਹ ਕਹਿੰਦੇ ਸੀ ਮੈਂ ਆ, ਲੇਕਿਨ ਫੈਸਲਾ ਕਿਵੇਂ ਹੋਵੇ ਤੇ ਬਹੁ ਮੰਗੂ ਰਾਮ ਮੰਗੂਵਾਲੀਆ ਜੀ ਨੂੰ ਸੁਨੇਹਾ ਭੇਜਿਆ ਬਾਬਾ ਸਾਹਿਬ ਨੇ ਤੇ ਇਹਨਾਂ ਨੇ ਪੰਜਾਬ ਤੋਂ 50 ਤੋਂ ਉੱਤੇ ਟੈਲੀਗ੍ਰਾਮਾਂ ਵੱਖ-ਵੱਖ ਜਗ੍ਹਾ ਤੋਂ ਭਿਜਵਾਈਆਂ ਕਿ ਸਾਡਾ ਲੀਡਰ ਜਿਹੜਾ ਉਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਹੈ, ਜਿਸ ਦੀ ਬਦੌਲਤ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਮਾਨਤਾ ਮਿਲ ਗਈ ਕਿ ਇਹ ਲੀਡਰ ਹੈ। ਇਹ ਵੀ ਇਹਨਾਂ ਨੂੰ ਦੇਣ ਜਾਂਦੀ ਬਾਬਾ ਸਾਹਿਬ ਨੂੰ ਲੀਡਰ ਬਣਾਉਣ ਤੇ ਇਹ ਕਿਤਾਬ ਦੇ ਵਿੱਚ ਹੈਗਾ ਜ਼ਿਕਰ। ਤੇ ਖੈਰ ਤੇ ਦੋਸਤੋ ਕਿਹੋ ਜੀ ਤੁਹਾਨੂੰ ਇਹ ਇੰਟਰਵਿਊ ਲੱਗੀ ਜ਼ਰੂਰ ਫੀਡਬੈਕ ਦੇਣਾ, ਸਾਨੂੰ ਇੰਤਜ਼ਾਰ ਰਹੇਗਾ। ਤੇ ਇੱਦਾਂ ਤੁਸੀਂ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ ਤੇ ਅਗਲੇ ਪ੍ਰੋਗਰਾਮ ਸਨਮੁਖ ਦੇ ਵਿੱਚ ਇੱਕ ਅਹਿਮ ਸ਼ਖਸੀਅਤ ਦੇ ਨੂੰ ਫਿਰ ਲੈ ਕੇ ਤੁਹਾਡੇ ਰੂਬਰੂ ਕਰਾਵਾਂਗੇ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।